व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत दी सरकार ਵੱਲੋਂ ਦੋਸਤੀ ਦੇ ਲਬਾਦੇ ਵਿੱਚ ਆਸਟ੍ਰੇਲੀਆ ਦੇ ਅੰਦਰੂਨੀ ਮਾਮਲਿਆਂ ਵਿੱਚ ਕਾਫੀ ਦਖਲਅੰਦਾਜ਼ੀ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਸਿੱਖ ਮਾਮਲਿਆਂ ਤੇ ਸਿੱਖ ਗੁਰਦੁਆਰਿਆਂ ਵਿੱਚ ਇਹ ਦਖਲਅੰਦਾਜ਼ੀ ਸਿੱਧੇ ਰੂਪ ਵਿੱਚ ਨਜ਼ਰ ਆ ਰਹੀ ਹੈ। ਪਰ ਆਸਟ੍ਰੇਲੀਆ ਦੀ ਮੁੱਖ ਧਾਰਾ ਰਾਜਨੀਤੀ ਵਿੱਚ ਵੀ ਭਾਰਤ ਸਰਕਾਰ ਵੱਲੋਂ ਮੈਂਤਰੀ ਦੇ ਬਹਾਨੇ ਘੁਸਪੈਠ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਸਾਨੂੰ ਆਸਟ੍ਰੇਲੀਆ ਤੋਂ ਕਾਫੀ ਮੈਸੇजेस ਸੀ, ਖਾਸ ਤੌਰ ਤੇ ਕੱਲ ਜਿਹੜਾ ਸੈਗਮੈਂਟ ਅਸੀਂ ਉਹ ਚਪਲੀ ਝਾੜ ਸਿੱਖਾਂ ਬਾਰੇ ਕੀਤਾ, ਜਿਹੜੇ ਗੁਰਦੁਆਰਾ ਮੈਨੇਜਮੈਂਟ ਦੇ ਲੋਕ ਜਾ ਕੇ ਉਹਨਾਂ ਦੀ ਸੰਗਤ 'ਚ ਬੈਠੇ ਜਿਹੜੇ ਸਿੱਖ ਜੈਨੋਸਾਈਡ ਕਰਨ ਵਾਲੇ ਨੇ ਔਰ ਸੰਗਤਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਹ ਵੀ ਹੈ। ਪਰ ਮੈਂ ਇਹ ਵੀ ਬੇਨਤੀ ਕਰਨੀ ਚਾਹਾਂਗਾ ਕਿ ਭਾਈ ਇਹਨਾਂ ਦੀ ਸ਼ਨਾਖਤ ਕਰੋ, ਪਛਾਣ ਕਰੋ, ਖਾਲਸਾਈ ਰਵਾਇਤਾਂ ਅਨੁਸਾਰ ਜਿਹੜਾ ਇਹਨਾਂ ਦੇ ਨਾਲ ਡੀਲ ਵੀ ਕਰੋ, ਪਰ ਕਿਸੇ ਵੀ ਕਿਸਮ ਦੀ ਹਿੰਸਾ ਤੋਂ, ਵਾਇਲੈਂਸ ਤੋਂ ਪਰਹੇਜ਼ਗਾਰੀ ਕਰੋ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੇ ਭਾਰਤੀ ਹਕੂਮਤ ਦੇ ਦੁਮ ਛੱਲੇ ਨੇ, ਇਹਨਾਂ ਦੀ ਗੁਰਦੁਆਰਾ ਮੈਨੇਜਮੈਂਟਸ ਦੇ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਹ ਠੀਕ ਹੈ ਜੇ ਇਹਨਾਂ ਦੀ ਆਸਥਾ, ਫੇਥ ਤਿਰੰਗੇ 'ਚ ਹੈ ਔਰ ਇਹ ਇਹਨਾਂ ਨੂੰ ਚਪਲੀਆਂ ਝਾੜ ਕੇ ਜਿਹੜਾ ਹੈ ਉਹ ਖੁਸ਼ੀ ਮਿਲਦੀ ਹੈ ਤੇ ਜੀ ਸਦਕੇ ਝਾੜਨ। ਫਿਰ ਇਹ ਜਿਹੜੀ ਸਿੱਖ ਮੁੱਖ ਧਾਰਾ ਹੈ ਜਿਹੜੀ ਆਜ਼ਾਦੀ ਦੀ ਗੱਲ ਕਰਦੀ ਹੈ, ਖਾਲਿਸਤਾਨ ਦੀ ਗੱਲ ਕਰਦੀ ਹੈ, ਜੂਨ 84 ਤੱਕ ਵਿਦਨ ਇੰਡੀਆ ਅਸੀਂ ਆਪਣੇ ਹੱਕਾਂ ਦੇ ਲਈ ਅਨੰਦਪੁਰ ਦਾ ਮਤਾ ਇੱਕ ਫੈਡਰਲ ਸਟਰਕਚਰ ਦੀ ਗੱਲ ਸੀ। ਉਸ ਤੋਂ ਬਾਅਦ ਤਾਂ ਜਿਹੜਾ ਕੋਈ ਹੋਰ ਇਫ ਐਂਡ ਬਟ ਰਿਹਾ ਨਹੀਂ ਹੈ। ਸੋ ਇਹ ਲੋਕ ਇਹਨਾਂ ਨੂੰ ਖੁਦ ਵੀ ਵੈਸੇ ਤਾਂ ਸ਼ਰਮ ਆਉਣੀ ਚਾਹੀਦੀ ਹੈ ਕਿ ਜਦੋਂ ਸ਼ੀਸ਼ੇ ਦੇ ਵਿੱਚ ਆਪਣਾ ਮੂੰਹ ਦੇਖਦੇ ਨੇ, ਕਿਉਂਕਿ ਮੈਂ ਦੇਖਿਆ ਪਿਕਚਰ ਬਹੁਤ ਸਾਰੇ ਸੋਹਣੀਆਂ ਪੱਗਾਂ ਬੰਨੀਆਂ ਹੋਈਆਂ ਨੇ, ਬੜੇ ਦਰਸ਼ਨੀ ਲੱਗਦੇ ਨੇ ਦੇਖਣ ਨੂੰ ਔਰ ਬੜੇ ਸ਼ਿੰਗਾਰੇ ਝੋਟਿਆਂ ਵਾਂਗ ਨੇ। ਲੇਕਿਨ ਮਤਲਬ ਜੇ ਉਹਨਾਂ ਨੂੰ ਇਹੀ ਨਹੀਂ, ਇਹ ਪੱਗ ਜਿਹੜੀ ਸਿਰ ਤੇ ਹੈ ਸ਼ੀਸ਼ੇ 'ਚ ਦੇਖ ਕੇ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਭਾਈ ਇਹ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਸਤਾਰ ਸਿਰ ਤੇ ਸਜਾਈ ਹੋਈ ਹੈ ਜਿਹੜੀ ਸੋਵਰਨਿਟੀ ਦੀ ਪ੍ਰਤੀਕ ਹੈ, ਆਨਰ ਦਾ ਪ੍ਰਤੀਕ ਹੈ। ਔਰ ਮੈਂ ਅਕਸਰ ਅੱਗੇ ਕਹਿੰਦਾ ਹੁੰਦਾ ਸੀ ਕਿ ਦਸਤਾਰ ਇਹਨਾਂ ਨੂੰ ਅਮਰੀਕਨਾਂ ਨੂੰ ਸਮਝਾਉਣ ਲਈ ਕਿ ਦਿਸ ਇਜ਼ ਲਾਈਕ ਏ ਕਰਾਊਨ। ਤੇ ਮੈਨੂੰ ਇੱਕ ਸਿੱਖ ਨੌਜਵਾਨ ਨੇ ਇੱਕ ਵਾਰ ਮੈਨੂੰ ਯੂਬਾ ਸਿਟੀ ਉਹਨਾਂ ਨੇ ਕਿਹਾ ਨਹੀਂ ਡਾਕਟਰ ਸਾਹਿਬ ਤੁਸੀਂ ਇਹ ਕਹਿੰਦੇ ਹੋ ਪਰ ਇਹ ਠੀਕ ਨੇ। ਉਹਨਾਂ ਨੇ ਕਿਹਾ ਜੀ ਤਾਜ ਤਾਂ ਲੱਥ ਸਕਦਾ, ਕਰਾਊਨ ਤਾਂ ਆਉਂਦੇ ਜਾਂਦੇ ਨੇ, ਕਈ ਬਾਦਸ਼ਾਹਾਂ ਤੋਂ ਗਏ ਫਿਰ ਉਹਨਾਂ ਨੇ ਲਏ। ਇਹ ਜਿਹੜੀ ਦਸਤਾਰ ਹੈ ਇਹ ਧੌਣ ਲੱਥ ਸਕਦੀ ਹੈ, ਦਸਤਾਰ ਨਹੀਂ ਲੱਥ ਸਕਦੀ। ਮੈਂ ਉਦੋਂ ਤੋਂ ਇਹ ਕਰਾਊਨ ਕਹਿਣਾ ਬੰਦ ਕਰ ਦਿੱਤਾ ਹੈ। ਮੈਨੂੰ ਲੱਗਾ ਵੀ ਆਹ ਹੈ ਗੱਲ ਵੀ ਦਸਤਾਰ ਤਾਂ ਸਾਡੇ ਸਿਰ ਦੇ ਉੱਤੇ ਜਿਹੜੀ ਗੁਰੂ ਨੇ ਬਖਸ਼ੀ ਹੈ, ਇਹ ਤਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣ ਦੀ ਗੱਲ ਹੀ ਨਹੀਂ ਹੈ ਸਿਰਫ, ਇਹ ਤਾਂ ਪੋਲੀਟੀਕਲ ਸੋਵਰਨਿਟੀ ਦੀ ਗੱਲ ਹੈ ਔਰ ਇਹ ਕਿਸੇ ਦੇ ਅੱਗੇ ਝੁਕਣ ਵਾਲੀ ਗੱਲ ਨਹੀਂ ਹੈ। ਤੇ ਇਹਨਾਂ ਸਾਰਿਆਂ ਨੂੰ ਜਦੋਂ ਇਸ ਕਿਸਮ ਦੇ ਇਕੱਠਾਂ 'ਚ ਜਾ ਕੇ ਤਿਰੰਗੇ ਦੇ ਸਾਹਮਣੇ, ਉਹ ਖੂਨੀ ਤਿਰੰਗਾ ਜਿਹਨੇ ਜਿਸ ਤਿਰੰਗੇ ਦੇ ਥੱਲੇ, ਔਰ ਉਹਨਾਂ ਨੇ ਜਦੋਂ ਜੂਨ 84 'ਚ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਦਰਬਾਰ ਸਾਹਿਬ ਦੀਆਂ ਪਰਿਕਰਮਾ ਸਿੱਖਾਂ ਦੇ ਖੂਨ ਦੇ ਨਾਲ ਜਿਹੜੀਆਂ ਨੇ ਉਹ ਲੱਥਪੱਥ ਕੀਤੀਆਂ ਔਰ ਜਾਣ ਲੱਗੇ ਉਹ ਫੌਜ ਜਿਹੜੀ ਹੈ ਉਹ ਦਰਸ਼ਨੀ ਡੋੜੀ ਤੇ ਤਿਰੰਗਾ ਚਲਾ ਕੇ ਗਈ ਸੀ। ਤੇ ਉਹੀ ਜਦੋਂ ਦੀਪ ਸਿੱਧੂ ਨੇ 26 ਜਨਵਰੀ 2021 ਨੂੰ ਲਾਲ ਕਿਲ੍ਹੇ ਦੇ ਉੱਤੇ ਭਾਈ ਜਗਰਾਜ ਸਿੰਘ ਜਿਹੜੇ ਨੇ ਉਹ ਕੇਸਰੀ ਝੰਡਾ ਚਲਾਉਂਦੇ ਨੇ, ਇੱਕੋ ਹੀ ਗੱਲ ਉਹਨਾਂ ਕਿਹਾ ਸੀ ਅਸੀਂ ਤਾਂ ਭਾਜੀ ਮੋੜੀ ਹੈ, ਜੋ ਤੁਸੀਂ ਉੱਥੇ ਕਰਕੇ ਆਏ ਸੀ ਇਹ ਭਾਜੀ ਮੋੜੀ। ਤਾਂ ਘੱਟੋ ਘੱਟ ਇਹੀ ਇੱਕ ਗੱਲ ਜੇ ਇਹਨਾਂ ਦੇ ਦਿਲੋਂ ਦਿਮਾਗ ਦੇ ਵਿੱਚ ਹੁੰਦੀ ਜਾਂ ਹੋਏ ਤਾਂ ਫਿਰ ਇਸ ਕਿਸਮ ਦੀ ਕਰਤੂਤ ਨਾ ਕਰਦੇ। ਪਰ ਮੈਂ ਇਹ ਵੀ ਸੰਗਤਾਂ ਨੂੰ ਕਹਾਂਗਾ ਕਿ ਭਾਈ ਜਿਹੜੇ ਉਹਨਾਂ ਚੋਂ ਕੋਈ ਪਛਤਾਵਾ ਕਰਦੇ ਨੇ, ਕੋਈ ਚੋਰੀ ਛਿਪੇ ਮੈਨੂੰ ਉਹ ਲੈ ਗਿਆ, ਜੇ ਉਹ ਵਾਪਸ ਮੁੜਨਾ ਚਾਹੁੰਦੇ ਨੇ ਉਹਨਾਂ ਨੂੰ ਰਸਤਾ ਜ਼ਰੂਰ ਦਿੱਤਾ ਜਾਏ ਔਰ ਕਿਸੇ ਵੀ ਕਿਸਮ ਦੀ ਵਾਇਲੈਂਸ ਤੋਂ ਜਿਹੜਾ ਉਹ ਗਰੇਜ਼ ਕੀਤਾ ਜਾਏ। ਹੁਣ ਗੱਲ ਜਿਹੜੀ ਅੱਜ ਮੈਂ ਆਸਟ੍ਰੇਲੀਆ ਦੇ ਹਵਾਲੇ ਨਾਲ ਹੀ ਕਰਨ ਲੱਗਾ, ਉਹਨਾਂ ਦਾ ਬ੍ਰਿਸਬੇਨ 'ਚ ਜਿੱਥੇ ਖਾਲਿਸਤਾਨ ਰੈਫਰੈਂਡਮ ਹੋਣਾ ਉਹਦੇ ਹਵਾਲੇ ਨਾਲ ਤਾਂ ਹਿੰਦੂ ਤਵੀਆਂ ਦਾ ਜਿਹੜਾ ਕੂੜ ਪ੍ਰੋਪੇਗੈਂਡਾ ਉਹ ਜਾਰੀ ਹੈ, ਜਾਂ ਇਹ ਕਹੋ ਕਿ ਵੀ ਉਹਨਾਂ ਨੂੰ ਮਿਰਚਾਂ ਬਰਾਬਰ ਜਾਰੀ ਨੇ। ਔਰ ਉਸ ਦੇ ਉੱਤੇ ਜਿਵੇਂ ਪੰਜਾਬੀ ਹਿੰਦੂਜ਼ ਲਾਈਵਜ਼ ਮੈਟਰ ਦੇ ਥੱਲੇ ਉਹਨਾਂ ਨੇ ਕਿਹਾ ਜੀ ਸੀ ਹਾਊ ਏ ਸਿੱਖ ਗੁਰਦੁਆਰਾ ਇਜ਼ ਬੀਇੰਗ ਯੂਜ਼ਡ ਫॉर ਖਾਲਿਸਤਾਨ ਰੈਫਰੈਂਡਮ ਟੂ ਬੀ ਹੈਲਡ ਔਨ ਮਾਰਚ 19 ਇਨ ਬ੍ਰਿਸਬੇਨ ਆਸਟ੍ਰੇਲੀਆ। ਉਹਨਾਂ ਨੇ ਜਿਹੜਾ ਗੁਰਦੁਆਰਾ ਸਾਹਿਬ ਕਿਉਂਕਿ ਟੇਬਲ ਲੱਗਾ ਹੋਇਆ ਖਾਲਿਸਤਾਨ ਦਾ ਬੈਨਰ ਹੈ, ਉਹਨਾਂ ਨੇ ਕਿਹਾ ਦੇਖੋ ਜੀ ਕਿਵੇਂ ਗੁਰਦੁਆਰਾ ਮਿਸਯੂਜ਼ ਹੋ ਰਿਹਾ ਹੈ, ਇਹ ਜਿਹੜਾ ਹੈ ਓਪਨ ਐਵੀਡੈਂਸ ਹੈ ਕਿ ਉੱਥੇ ਕੀ ਹੋ ਰਿਹਾ। ਫਿਰ ਉਹਨਾਂ ਨੇ ਜੈ ਸ਼ੰਕਰ ਨੇ
ਜਿਹੜਾ ਕਿਹਾ ਕਿ ਜੀ ਸੇਫਟੀ ਫॉर द ਫੈਲੋ ਇੰਡੀਅਨਸ, ਇਸ ਦੇ ਉੱਤੇ ਜਗਦੀਪ ਸਿੰਘ ਹੋਰਾਂ ਨੇ ਨਿਊਯਾਰਕ ਤੋਂ ਲਿਖਿਆ ਹੈ, ਮੀਨਵਾਈਲ Dr. S. Jayashankar in Australia addressing the issue of safety for fellow Indians. Australian Sikhs living in Brisbane are promoting the Sikhs' right to self-determination. On March 19 voting will take place. ਉਹਨਾਂ ਨੇ ਕਿਹਾ ਜੀ ਇਹ ਆਪਣਾ ਇਹਨਾਂ ਨੂੰ ਕਰਨ ਦਿਓ ਜੋ ਕੂੜ ਪ੍ਰਚਾਰ ਹੈ, ਅਸੀਂ ਜਿਹੜਾ ਮਾਰਚ 19 ਨੂੰ ਜਿਹੜਾ ਹੈ ਉਹ ਵੋਟ ਪਾ ਰਹੇ। ਹੁਣ ਜਿਹੜੀ ਗੱਲ ਬਾਰੇ ਮੈਂ ਆਪਣੇ ਆਸਟ੍ਰੇਲੀਅਨ ਸਿੱਖ ਵੀਰਾਂ ਭੈਣਾਂ ਨੂੰ ਅਗਾਹ ਕਰਨਾ ਚਾਹੁੰਦਾ ਔਰ ਇਹ ਮੈਂ ਉਹਨਾਂ ਨੂੰ ਗੁਜ਼ਾਰਿਸ਼ ਵੀ ਕਰਦਾ ਹਾਂ ਕਿ ਉਹ ਮੁੱਖ ਧਾਰਾ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਨਾਲ ਰਾਬਤਾ ਕਰਨ। ਇਸ ਬਾਰੇ ਜਿਹੜੀਆਂ ਵੀ ਪੰਥਕ ਸੋਚ ਵਾਲੀਆਂ ਗੁਰਦੁਆਰਾ ਕਮੇਟੀਆਂ ਨੇ, ਜਥੇਬੰਦੀਆਂ ਨੇ, ਉਹ ਇਸ ਦੇ ਉੱਤੇ ਲੀਡ ਵੀ ਲੈਣ ਕਿ ਗੱਲ ਕੱਲੀ ਇਹ ਨਹੀਂ ਹੈ ਕਿ ਇੰਡੀਅਨ ਕੌਂਸੂਲੇਟ ਜਾਂ ਉਹਨਾਂ ਦੀਆਂ ਐਮਬੈਸੀਆਂ ਜਾਂ ਉਹਨਾਂ ਦੇ ਖੜੇ ਕੀਤੇ ਹਿੰਦੂਤਵੀ ਫਰੰਟ ਜਾਂ ਉਹਨਾਂ ਦਾ ਅਨਅਕਾਊਂਟਡ ਬਲੈਕ ਮਨੀ ਜਿਹੜੀ ਕਿ ਉਹਨਾਂ ਦੇ ਜਿਹੜੇ ਇੰਟੈਲੀਜੈਂਸ ਅਟੈਸ਼ੀਜ਼ ਰਾਹੀਂ ਕੌਂਸੂਲੇਟ ਚੋਂ ਨਿਕਲ ਕੇ ਕਮਿਊਨਿਟੀ ਦੇ ਵਿੱਚ ਗੁਰਦੁਆਰਾ ਕਮੇਟੀਆਂ ਨੂੰ ਔਰ ਦੂਸਰਿਆਂ ਨੂੰ ਜਿਹੜਾ ਉਹ ਪ੍ਰਭਾਵਿਤ ਕਰ ਰਹੀ ਹੈ। ਪਰ ਜਿਸ ਅੰਦਾਜ਼ ਦੇ ਵਿੱਚ ਮੈਂ ਦੇਖ ਰਿਹਾ ਜਿੰਨੀ ਐਕਟੀਵਿਟੀ ਉਹਨਾਂ ਦਾ, ਇੱਕ ਵਜ਼ੀਰ ਇਨ, ਇੱਕ ਆਊਟ, ਐਸ ਜੈ ਸ਼ੰਕਰ, ਹਰ ਚੌਥੇ ਦਿਨ 3 ਟ੍ਰਿਪਸ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਦੀਆਂ ਹੋਣੀਆਂ। ਇੰਡੀਅਨ ਏਜੰਸੀਆਂ ਹੈਵੀਲੀ ਇਨਵੈਸਟ ਕਰ ਰਹੀਆਂ ਨੇ ਆਸਟ੍ਰੇਲੀਆ ਦੀ ਮੁੱਖ ਧਾਰਾ ਦੇ ਵਿੱਚ, ਉਹਨਾਂ ਦਾ ਕੋਰਸ ਬਦਲਣ ਦੇ ਲਈ। ਉਹ ਇੰਟਰਨਲ ਅਫੇਅਰਸ ਹੋਣ, ਉਹ ਫੋਰਨ ਪਾਲਿਸੀ ਹੋਏ, ਉਹਨਾਂ ਦੀ ਪਾਲਿਸੀ ਨੂੰ ਪ੍ਰਭਾਵਿਤ ਕਰਨ ਦੀ ਲਾਈਨ। ਔਰ ਅਸੀਂ ਇਹ ਦੇਖਦੇ ਹਾਂ ਕਿ ਜਸਟਿਨ ਟਰੂਡੋ ਨੇ ਸਭ ਤੋਂ ਜ਼ਿਆਦਾ ਇਸ਼ੂ ਜੇ ਚਾਈਨਾ ਦੇ ਸ਼ੀ ਜਿਨਪਿੰਗ ਨਾਲ ਚੁੱਕਿਆ ਸੀ ਕਿ ਜੀ ਤੁਸੀਂ ਇੱਥੇ ਇੰਟਰਫੀਅਰ ਕਰ ਰਹੇ ਹੋ ਇਲੈਕਸ਼ਨ ਪ੍ਰੋਸੈਸ ਦੇ ਵਿੱਚ, ਕਿ ਵੀ ਤੁਸੀਂ ਬਿਲਟ ਕਰ ਰਹੇ ਹੋ। ਅਮਰੀਕਾ 'ਚ ਵੀ ਇਹ ਹੁੰਦਾ। ਸੋ ਆਸਟ੍ਰੇਲੀਆ 'ਚ ਜਿਸ ਅੰਦਾਜ਼ ਦੇ ਵਿੱਚ ਹੁਣ ਮੈਂ ਦੇਖਦਾ ਕਿ ਜਿਵੇਂ ASPI ਫੰਡਿੰਗ ਦੀ ਗੱਲ ਆਈ, ਆਸਟ੍ਰੇਲੀਅਨ ਸਟ੍ਰੈਟੇਜਿਕ ਪਾਲਿਸੀ ਇੰਸਟੀਚਿਊਟ is a wholly owned Commonwealth company formed in 2001 as an independent non-partisan think tank. ਹੁਣ ASPI receives funds from Australian and overseas governments, industry and civil society groups for sponsorship, research and project support. ਹੁਣ ਇਸ ਕਿਸਮ ਦੀ ਬਾਡੀ ਜਿਹੜੀ ਭਾਵੇਂ ਉਹਨਾਂ ਨੇ ਓਪਨ ਰੱਖਿਆ ਕਿ ਬਾਹਰੋਂ ਆ ਸਕਦੀ ਹੈ, ਪਰ ਜਿਸ ਲੈਵਲ ਦੇ ਉੱਤੇ ਉਹਨਾਂ ਦਾ ਜਿਹੜਾ ਇੱਕਦਮ ਇੰਡੀਆ ਦਾ ਸ਼ੇਅਰ ਜਿਹੜਾ ਉਹਨੂੰ ਉਹਦੇ 'ਚ ਇਨਵੈਸਟਮੈਂਟ ਦਾ ਔਰ ਉਹਦੀ ਹੈਲਪ ਦਾ ਜਿਹੜਾ ਉਹ ਅੱਪ ਜਾਂਦਾ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਕਿ ਵੀ ਇਹ ਕਿਵੇਂ ਵਿਦਨ ਇਸ ਕਿਸਮ ਦੀ ਜਿੱਥੇ ਓਪਨ ਵਿੰਡੋ ਹੈ ਜਾਂ ਇੱਕ ਮੈਤਰੀ ਫਾਊਂਡੇਸ਼ਨ ਦੇ ਨਾਂ ਥੱਲੇ, ਮੈਤਰੀ ਮਿੱਤਰ ਨੂੰ ਕਹਿੰਦੇ ਨੇ, ਉਹ ਵਰਡ ਈਵਨ ਉਹਨਾਂ ਦੀ ਜਿਹੜੀ ਹੈ ਲੈਗਜ਼ੀਕਾਨ ਔਰ ਉਹਨਾਂ ਦੀ ਡਿਕਸ਼ਨਰੀ ਦੇ ਵਿੱਚ ਵੀ ਵਾੜ ਦਿੱਤਾ ਆਸਟ੍ਰੇਲੀਆ ਦੇ। ਇਸ ਲੈਵਲ ਦੀ ਇਹਨਾਂ ਦੀ ਇੰਟਰਫੇਰੈਂਸ ਹੈ। ਔਰ ਹਿੰਦੂ ਤਵੀਆਂ ਨੇ ਪਿਛਲੇ ਦਿਨਾਂ 'ਚ ਤਾਂ ਮੰਗ ਵੀ ਕਰ ਦਿੱਤੀ ਕਿ ਜੀ ਜਿਵੇਂ ਕੈਨੇਡਾ ਦੇ ਜਸਟਿਨ ਟਰੂਡੋ ਨੇ ਡਿਊਰਿੰਗ ਕੋਵਿਡ, ਜਦੋਂ ਕਿ ਇੱਕ ਮੁੱਦੇ ਨੂੰ ਲੈ ਕੇ ਟਰਾਂਸਪੋਰਟਰਸ ਨੇ ਉੱਥੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ ਤੇ ਲਾਅ ਬਣਾਇਆ ਸੀ ਕਿ ਸਾਰੇ ਪ੍ਰੋਟੈਸਟ ਇਲੀਗਲ, ਵੀ ਇਵੇਂ ਹੀ ਕਰੋ। ਇੱਥੇ ਵੀ ਆਸਟ੍ਰੇਲੀਆ 'ਚ ਵੀ ਇਵੇਂ ਹੀ ਹੋਣਾ ਚਾਹੀਦਾ ਹੈ। ਕੈਨੇਡਾ ਮਾਡਲ ਸ਼ੁੱਡ ਬੀ ਫੋਲੋਡ। ਸੋ ਇਸ ਸਾਰੇ ਦੇ ਚੱਲਦੇ ਆ ਜੇ ਹੁਣ ਐਸ ਜੈ ਸ਼ੰਕਰ ਉਹਨੂੰ ਆਸਟ੍ਰੇਲੀਆ ਦੀ ਧਰਤੀ ਤੇ ਪੁੱਛਿਆ ਜਾਂਦਾ ਹੈ ਕਿ ਭਾਈ ਇਹ ਜਿਹੜਾ ਤੁਹਾਡਾ ਜੋ ਕੁਝ BBC ਦੇ ਨਾਲ ਹੋਇਆ ਹੈ, ਜੋ ਡਾਕੂਮੈਂਟਰੀ ਦੇ ਨਾਲ ਉਹਨਾਂ ਦੇ ਦਫ਼ਤਰਾਂ ਦੇ ਉੱਤੇ ਔਰ ਦੂਜਾ, ਔਰ ਜਿਵੇਂ ਅਮਰੀਕਨ ਰਿਚ ਮੈਨ ਨੇ ਇਸ ਦੇ ਉੱਤੇ ਇਹ ਕਿਹਾ ਕਿ ਭਾਈ ਕਿਵੇਂ ਇੰਡੀਆ ਦੇ ਵਿੱਚ ਇਹ ਲੋਕਾਂ 'ਚ ਹੁਣ ਇਹਨਾਂ ਦੀ ਪੋਪੂਲੈਰਿਟੀ ਘਟ ਰਹੀ ਹੈ ਮੋਦੀ ਗਵਰਨਮੈਂਟ ਦੀ, ਔਰ ਕਿਉਂਕਿ ਹੁਣ ਜਿਹੜਾ ਉਹ ਡੈਮੋਕ੍ਰੇਸੀ ਔਰ ਦੂਸਰੇ ਨੂੰ ਸਟਰੋਂਗ ਕਰਨ ਦਾ ਵੇੜਾ ਹੈ। ਔਰ ਇਸ ਦੇ ਮਿਸਟਰ ਸੋਰਸ ਜਿਹੜਾ ਉਹਦਾ ਬਿਆਨ ਸੀ ਉਸ ਦੇ ਉੱਤੇ ਬਿਲੀਅਨਰ ਹੈ ਔਰ ਇਨਵੈਸਟਰ ਹੈ, ਉਸ ਦੇ ਉੱਤੇ ਜਿਹੜਾ ਬਿਲਕੁਲ ਬਜਾਏ ਕਿ ਜਿਹੜਾ ਇਸ਼ੂ ਨੇ ਚੁੱਕਿਆ ਕਿ ਭਾਈ ਤੁਸੀਂ ਦੱਸੋ, ਔਰ ਅੱਜ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਵੀ ਇਸ ਦੇ ਉੱਤੇ ਕਾਫੀ ਖਿੱਚਿਆ ਗਿਆ ਗਵਰਨਮੈਂਟ ਨੂੰ, ਉਹਨਾਂ ਦੀ ਆਪਣੀ ਪਾਰਟੀ ਨੇ ਵੀ ਜਾਂ ਦੂਜੇ ਨੇ, ਕਿ ਉਹ ਭਾਈ ਰਾਤੀ ਵੀ ਜਗਾ ਕੇ ਰੱਖਿਆ ਬੰਬੇ ਦਿੱਲੀ ਦੇ ਦਫ਼ਤਰ BBC ਦੇ ਮੁਲਾਜ਼ਮਾਂ ਨੂੰ ਨਾ ਮੁੱਕਣ ਵਾਲੇ ਸਵਾਲਾਂ ਦੇ ਨਾਲ ਜਾਂ ਦੂਜੀ ਵੀ ਇਹ ਕੀ ਚੱਲ ਰਿਹਾ। ਔਰ ਇਹੀ ਗੱਲ ਮਿਸਟਰ ਸੋਰਸ ਨੇ ਕਹੀ। ਪਰ ਜਦੋਂ ਇਹ ਐਸ ਜੈ ਸ਼ੰਕਰ ਰਿਸਪੌਂਸ ਕਰਦਾ ਫਿਰ ਉਹ ਕਹਿੰਦਾ ਜੀ ਵੀ ਆਰ ਏ ਕੰਟਰੀ, ਇਹ ਸੁਬਰਾਮਨੀਅਮ ਜੈ ਸ਼ੰਕਰ ਕਹਿ ਰਿਹਾ ਫੋਰਨ ਮਿਨਿਸਟਰ, ਵੀ ਆਰ ਏ ਕੰਟਰੀ which went through colonialism. We know the dangers of what happens when there is outside interference. If you do this kind of scaremongering, it actually does real damage to our societal fabric. ਹੁਣ ਆਸਟ੍ਰੇਲੀਆ 'ਚ ਖਲੋ ਕੇ ਇਹ ਕਹਿ ਰਿਹਾ ਹੈ ਕਿ ਭਾਈ ਇਹ ਜਿਹੜੀਆਂ ਨੇ ਜਿਹੜੀ ਗੱਲ
ਉਹਨੇ ਕਹੀ ਹੈ ਅਮਰੀਕਨ ਮਿਸਟਰ ਸੋਰੋਸ ਨੇ ਵੀ ਉਹ ਤਾਂ ਹੀ ਇਜ਼ ਐਨ ਓਲਡ ਰਿਚ ਓਪੀਨੀਏਟਡ ਪਰਸਨ who thinks his views should determine how the entire world works ਕਿ ਇਹ ਬਿਲਕੁਲ ਕੰਟੈਂਪਟ ਵਾਲੀ ਸਟੇਟ ਕਿ ਬੁੱਢਾ ਹੈ ਸਿਨਿਕਲ ਹੈ ਐਵੇਂ ਔਰ ਇਹ ਪੈਸੇ ਦੇ ਜ਼ੋਰ ਤੇ ਚਾਹੁੰਦਾ ਵੀ ਸੰਸਾਰ 'ਚ ਉਹ ਚੱਲੇ ਜੋ ਉਹ ਚਾਹੁੰਦਾ ਔਰ ਇਹ ਉਹਨੇ ਕਿਹਾ ਜੀ ਕਲੋਨੀਅਲ ਔਰ ਇੱਕ ਹੋਰ ਥਾਂ ਤੇ ਐਸ ਜੈ ਸ਼ੰਕਰ ਕਹਿ ਰਿਹਾ ਕਿ ਜੀ ਬ੍ਰਿਟਿਸ਼ 200 ਸਾਲ ਰਹੇ ਉਹਨਾਂ ਨੇ $450 ਟ੍ਰਿਲੀਅਨ ਇੰਡੀਆ 'ਚੋਂ ਕੱਢਿਆ ਉਹ ਸਾਰੇ 'ਚੋਂ ਸਾਨੂੰ ਕੀਤਾ ਔਰ ਹੁਣ ਇਹ ਜਿਹੜਾ ਅਸੀਂ ਇਹ ਜਿਹੜੀ ਨਵੀਂ ਥਿੰਕਿੰਗ ਹੋਣੀ ਚਾਹੀਦੀ ਹੈ ਕਿ ਦਾ ਵਰਲਡ ਇਜ਼ ਲੈਸਟ ਯੂਰੋ ਐਟਲਾਂਟਿਕ ਨਾਓ ਕਿ ਅਸੀਂ ਯੂਰਪੀਅਨ ਔਰ ਯੂਰੋ ਐਟਲਾਂਟਿਕ ਵਰਲਡ ਐਟਲਾਂਟਿਕ ਓਸ਼ਨ ਦੇ ਨਾਲ ਯੂਰਪ ਉਹਨੂੰ ਜੋ ਅਸੀਂ ਇਹਨੂੰ ਨਹੀਂ ਮੰਨਦੇ ਹਾਂ ਕਿਉਂਕਿ ਸਾਡੀ ਆਪਣੀ ਵਾਈਬ੍ਰੈਂਟ ਡੈਮੋਕ੍ਰੇਸੀ ਹੈ ਸਾਡਾ ਹੁਣ ਜਿਹੜੀ ਗੱਲ ਉਹ ਮਿਸਟਰ ਸੋਰੋਸ ਦੇ ਹਵਾਲੇ ਨਾਲ ਕਹਿ ਰਿਹਾ ਜੀ ਉਹ ਇੰਟਰਫੀਅਰ ਕਰ ਰਿਹਾ ਹੈ ਬਾਈ ਸੇਇੰਗ ਦਿਸ ਉਹੀ ਗੱਲ ਉਹ ਆਸਟ੍ਰੇਲੀਆ ਦੀ ਧਰਤੀ ਤੇ ਖਲੋ ਕੇ ਉਹ ਔਰ ਉਹਦੇ ਕੌਂਸੂਲੇਟ ਜਦੋਂ ਕਹਿੰਦੇ ਨੇ ਕਿ ਜੀ ਇੱਥੇ ਕਾਨੂੰਨ ਬਣਾਓ ਕੈਨੇਡਾ 'ਚ ਜਿਵੇਂ ਟੈਂਪਰੇਰੀ ਬਣਾਇਆ ਸੀ ਕਿ ਪ੍ਰੋਟੈਸਟਾਂ ਤੇ ਬੈਨ ਲਾਓ ਉੱਥੇ ਜਾ ਕੇ ਕਹਿ ਰਹੇ ਨੇ ਜੀ ਇਹਨਾਂ ਦੇ ਸਿੱਖਾਂ ਦੇ ਰੈਫਰੈਂਡਮ ਦੇ ਉੱਤੇ ਪਾਬੰਦੀ ਲਾਓ ਹੁਣ ਉਹੀ ਜਿਹੜੀ ਇੰਟਰਫੀਅਰੈਂਸ ਹੈ ਔਰ ਇਕੱਲੀ ਬਿਆਨਬਾਜ਼ੀ ਤੱਕ ਨਹੀਂ ਹੈ ਇਹਦੇ ਨਾਲ ਉਹ ਜਿਵੇਂ ਉਹ ਹੁੰਦਾ ਹੈ ਇੱਕ ਉਹ ਜੋਕ ਸੀ ਕਿ ਜੀ ਇੱਕ ਸਟੇਟ 'ਚੋਂ ਦੂਜੀ 'ਚ ਟਰੱਕ ਦੇ ਉੱਤੇ ਸਰੀਆ ਲੱਦਿਆ ਹੋਇਆ ਤੇ ਉਹ ਸਟੇਟ ਦੇ ਉਹ ਬਾਰਡਰ ਦੇ ਉੱਤੇ ਰੋਕ ਲਿਆ ਉਹਨੇ ਜਿਹੜਾ ਉਹਨਾਂ ਦੀ ਸਟੇਟ ਦਾ ਸੀ ਉਹਨੇ ਕਿਹਾ ਉਹ ਸਰੀਆ ਇੰਨਾ ਬਾਹਰ ਹੈ ਟਰੱਕ ਤੋਂ ਇਹ ਜਿਹੜਾ ਇੰਨਾ ਫਾਈਨ ਉਹਨੇ ਕਿਹਾ ਜੀ ਅੱਛਾ ਬਾਹਰ ਹੋ ਗਿਆ ਤਾਂ ਉਹਨੇ ਜਿਹੜਾ ਉਹ ਆਪਣਾ ਕੱਢਿਆ ਜਿਹੜੀ ਰਜਿਸਟ੍ਰੇਸ਼ਨ ਮੰਗੀ ਉਹਨੇ ਬਾਹਰ ਕੱਢਿਆ ਰੋਕ ਕੇ ਉਹਨੂੰ ਉਹਦੇ 'ਚ ਉਹਨੇ 500 ਰੁਪਈਆ ਪਾਇਆ ਤੇ ਉਹਨੂੰ ਫੜਾ ਕੇ ਜਿਹੜਾ ਕੀਤਾ ਉਹਨੇ ਵਾਪਸ ਕਰਤਾ ਉਹ ਕਹਿੰਦਾ ਜਾਓ ਤੇ ਉਹਨੂੰ ਕਹਿੰਦਾ ਜੀ ਹੁਣ ਉਹ ਸਰੀਆ ਅੰਦਰ ਹੋ ਗਿਆ ਹਾਂ ਕਹਿੰਦਾ ਮੇਰੀ ਸਟੇਟ 'ਚ ਹੋ ਗਿਆ ਹੁਣ ਤੂੰ ਅਗਲੇ ਆੜੇ ਜਾਏ ਉੱਥੇ ਅੰਦਰ ਹੁਣ ਮਤਲਬ ਇਹ ਜੋ ਗੱਲਾਂ ਉੱਥੇ ਖਲੋ ਕੇ ਕਹਿ ਰਹੇ ਨੇ ਇਹ ਜ਼ੁਬਾਨੀ ਕਲਾਮੀ ਨਹੀਂ ਹੈ ਇਹਨਾਂ ਨੇ ਬਹੁਤ ਮਨੀ ਅੰਦਰ ਖਾਤੇ ਐਵੇਂ ਨਹੀਂ ਉੱਥੇ ਕੋਲ ਮਾਈਨਸ ਔਰ ਦੂਸਰੇ 'ਚ ਅਡਾਨੀ ਨੂੰ ਵਾੜਿਆ ਹੋਇਆ ਸੀ ਅੱਪਰ ਲੈਵਲ ਤੇ ਵੀ ਇਹਨਾਂ ਦੀ ਮਨੀ ਇੰਟਰਫੀਅਰ ਕਰ ਰਹੀ ਹੈ ਔਰ ਇਹ ਇਸ਼ੂ ਜਿਹੜਾ ਹੈ ਮੇਨ ਸਟ੍ਰੀਮ ਆਸਟ੍ਰੇਲੀਅਨ ਪੋਲੀਟੀਸ਼ੀਅਨਸ ਲਾਅ ਮੇਕਰਸ ਓਪੀਨੀਅਨ ਮੇਕਰਸ ਡਿਸੀਜਨ ਮੇਕਰਸ ਰਾਹੀਂ ਸਿੱਖਾਂ ਨੂੰ ਇਨੀਸ਼ੀਏਟ ਕਰਨਾ ਇੱਕ ਤਾਂ ਸਾਡੇ ਆਪਣੇ ਹੱਕਾਂ ਦੀ ਹੈ ਕਿ ਭਾਈ ਸਾਡੇ ਗੁਰਦੁਆਰਿਆਂ 'ਚ ਅਦਾਰਿਆਂ 'ਚ ਇੰਟਰਫੀਅਰੈਂਸ ਕਰਕੇ ਸਾਡੇ ਐਜ਼ ਏ ਆਸਟ੍ਰੇਲੀਅਨ ਹੱਕਾਂ ਦੇ ਛਾਪਾ ਮਾਰ ਰਹੇ ਨੇ ਪਰ ਇਹ ਮੁੱਖ ਧਾਰਾ ਆਸਟ੍ਰੇਲੀਆ ਦੀਆਂ ਪਾਲਿਸੀਜ਼ ਨੂੰ ਵੀ ਪ੍ਰਭਾਵਿਤ ਕਰਨ ਜਾ ਰਹੇ ਨੇ ਔਰ ਇਹ ਇੱਕ ਮੁੱਦਾ ਹੈ ਜਿਸ ਦੇ ਉੱਤੇ ਜਿਹੜੀ ਹੈ ਆਸਟ੍ਰੇਲੀਅਨ ਲਾਅ ਮੇਕਰਸ ਵੱਲੋਂ ਵੀ ਕਾਫੀ ਸਪੋਰਟ ਮਿਲ ਸਕੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥਾਂ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ